बिस्मिल्लाहिर्रहमानिर्रहीम अस्सलाम वालेकुम। प्रकाश हिरानी ना एक सिंधी हिंदू है, यानी कि पाकिस्तानी है हिंदू। वो अक्सर ਜਿਹੜਾ ਨਾ ਅੱਛੀਆਂ ਪੋਸਟਾਂ ਵੀ ਕਰਦਾ, ਲੌਜੀਕਲ ਵੀ ਕਰਦਾ, ਪਰ ਅਕਸਰ ਕਈ ਵਾਰੀ ਚਵਲਾ ਮਾਰਦਾ। ਖਾਸ ਤੌਰ 'ਤੇ ਫੋਰਸਡ ਕਨਵਰਜਨ ਦੇ ਮਾਮਲੇ ਦੇ ਵਿੱਚ ਝੂਠੀ ਵੀਡੀਓਜ਼ ਵੀ ਜਾਰੀ ਕਰਦਾ ਰਹਿੰਦਾ। ਜਿਹੜੀ ਹਿੰਦੂ ਗਰਲਸ ਦੀ ਵੀਡੀਓਜ਼ ਕਦੀ ਨਹੀਂ ਜਾਰੀ ਕਰਦਾ, ਹਮੇਸ਼ਾ ਉਹ ਵਨ ਸਾਈਡਡ ਸਟੋਰੀ ਵਿਖਾਉਂਦਾ ਜਾਂ ਪੋਸਟਾਂ ਲਿਖਦਾ। ਹਾਲਾਂਕਿ ਫੋਰਸ ਕਨਵਰਜਨ ਦੇ ਬਾਰੇ ਮੇਰਾ ਦੋਸਤ ਹੈ, ਆਪਣਾ ਕੀ ਨਾਂ ਹੈ ਉਹਦਾ, ਉਸ਼ਾਕ ਅਲੀ ਜੋਖੀਓ, ਉਸ ਤੋਂ ਇਲਾਵਾ ਮਲੀਰ ਹਾਂ ਹੈ। ਉਹਨਾਂ ਨੂੰ ਉਸ਼ਾਕ ਅਲੀ ਜੋਖੀਓ ਨਸ਼ਹਿਰੂ ਫਿਰੋਜ਼ ਦਾ, ਮਲੀਰ ਹਾਂ ਹੈਰਪੁਰ ਦਾ ਮੇਰਾ ਖਿਆਲ ਹੈ। ਉਹ ਮੇਰੇ ਨਾਲ ਕਾਇਦੇ ਯੂਨੀਵਰਸਿਟੀ 'ਚ ਪੜ੍ਹਦੇ ਹੁੰਦੇ ਹਨ। ਉਹਨਾਂ ਨੂੰ ਮੈਂ ਆਖਿਆ ਯਾਰ ਗੱਲ ਸੁਣ, ਮੀਡੀਆ ਦੇ ਵਿੱਚ ਡਾਨ ਇੰਡੀਆ ਵਾਲੇ ਆ ਬਹੁਤ ਜ਼ਿਆਦਾ ਫੋਰਸ ਕਨਵਰਸ਼ਨ ਦੇ ਉੱਤੇ ਨਾ ਝੂਠੀਆਂ ਸਟੋਰੀਆਂ ਬਣਾ ਕੇ ਪਾਕਿਸਤਾਨ ਨੂੰ ਬਦਨਾਮ ਕਰਦੇ ਨੇ। ਉੱਤੋਂ ਫਿਰ ਸਾਡੇ ਲਿਬਰਲ ਚਮਚੇ ਜਿਹੜੇ ਨੇ ਨਾਲ ਰਲ ਕੇ ਕਰਦੇ ਨੇ। ਹਾਲਾਂਕਿ ਉਹ ਅਕਸਰ ਇਹ ਹੀ ਕੇਸਿਸ ਹੁੰਦੇ ਨੇ, ਪਿਆਰ ਮੁਹੱਬਤ ਦੀ ਹੁੰਦੀ ਹੈ ਸ਼ਾਦੀ, ਔਰ ਕੋਈ ਬੁੱਢੇ ਜਵਾਨ ਦਾ ਚੱਕਰ ਨਹੀਂ ਹੁੰਦਾ। ਗੱਲ ਇਹ ਹੁੰਦੀ ਹੈ ਕੁੜੀ ਮੁੰਡੇ ਦੀ ਆਪਸ 'ਚ ਮੁਹੱਬਤ 'ਚ ਸ਼ਾਦੀ ਹੁੰਦੀ ਹੈ। ਇੰਡੀਆ ਦੇ ਵਿੱਚ ਉਹ ਕਹਿ ਦਿੰਦੇ ਨੇ ਲਵ ਜਹਾਦ ਹੈ, ਕਿਉਂਕਿ ਹਿੰਦੂ ਕੁੜੀਆਂ ਜਿਹੜੀਆਂ ਨੇ, ਕਨਫਿਊਜ਼ਨ ਹੈ ਹਿੰਦੂਇਜ਼ਮ। ਮੈਂ ਕੋਈ ਇਹ ਨਹੀਂ ਕੋਈ ਤੋਹੀਨ ਕਰਨਾ ਚਾਹ ਰਿਹਾ ਹਿੰਦੂਇਜ਼ਮ ਦੀ, ਲੇਕਿਨ ਹਿੰਦੂਇਜ਼ਮ ਦਾ ਕੋਈ ਸੈਂਟਰਲ ਥਾਟ ਨਹੀਂ ਹੈ। ਅਤੇ ਇਨਸਾਨ ਨੂੰ ਜ਼ਿੰਦਗੀ ਗੁਜ਼ਾਰਨ ਵਾਸਤੇ ਕੋਈ ਸੈਂਟਰੈਲਿਟੀ ਚਾਹੀਦੀ ਹੁੰਦੀ ਹੈ, ਇਹ ਮੇਰਾ ਨਜ਼ਰੀਆ। ਔਰ ਹਿੰਦੂ ਕੁੜੀਆਂ ਅਕਸਰ ਕਨਫਿਊਜ਼ ਹੁੰਦੀਆਂ, ਔਰ ਇਹ ਅਕੀਦੇ ਕਮਜ਼ੋਰ ਨੇ ਇਹਨਾਂ ਦੇ। ਫਿਰ ਕੈਪੀਟਲਿਜ਼ਮ ਹੈ, ਵੈਸਟਰਨ ਸਿਵਲਾਈਜੇਸ਼ਨ ਦਾ ਇਨਫਲੂਐਂਸ ਹੈ, ਮਾਡਰਨਿਟੀ, ਉਹਦੀ ਵਜ੍ਹਾ ਤੋਂ ਕੁੜੀਆਂ ਮੁੰਡੇ ਆਪਸ 'ਚ ਹੁਣ ਇੰਟਰੈਕਸ਼ਨ ਜ਼ਿਆਦਾ ਹੋ ਗਿਆ, ਫੋਨ ਆ ਗਿਆ, ਅਤੇ ਉਹ ਲਵ ਦੇ ਅਫੇਅਰ ਜ਼ਿਆਦਾ ਹੁੰਦੇ ਨੇ, ਅਤੇ ਫੋਰਸ ਕਨਵਰਸ਼ਨ ਦਾ ਮਸਲਾ ਬਣ ਜਾਂਦਾ। ਫੋਰਸ ਕਨਵਰਸ਼ਨ ਤਾਂ ਹੁੰਦੀ ਕੋਈ ਨਹੀਂ, ਲੇਕਿਨ ਇੰਡੀਆ ਦਾ ਜਿਹੜਾ ਆਫੀਸ਼ੀਅਲ ਨੈਰੇਟਿਵ ਇਹ ਵੇ ਕਿ ਜਿਹੜਾ 1000 ਸਾਲਾ ਮੁਸਲਿਮ ਹਕੂਮਤ ਰਹੀ ਹੈ, ਅਤੇ ਮੈਂ ਜਿਹੜਾ ਮੁਸਲਮਾਨ ਹੋਇਆ ਮੈਂ ਵੀ ਹੋਇਆ ਜ਼ਬਰਦਸਤੀ। ਯਾਨੀ ਇੰਡੀਆ, ਪਾਕਿਸਤਾਨ, ਬੰਗਲਾਦੇਸ਼ ਦੇ ਜਿਹੜੇ 60 ਕਰੋੜ ਮੁਸਲਮਾਨ ਨੇ, ਉਹ ਸਾਰੇ ਤਲਵਾਰ ਦੇ ਜ਼ੋਰ 'ਤੇ ਮੁਸਲਮਾਨ ਹੋਏ ਨੇ। ਯਾਨੀ ਸੂਫੀਆ ਦੀ ਮੁਹੱਬਤ ਨਾਲ ਜਾਂ ਪੋਲੀਟੀਕਲ ਇਨਫਲੂਐਂਸ ਦੇ ਨਾਲ ਲੋਕ ਮੁਸਲਮਾਨ ਨਹੀਂ ਹੋਏ। ਇਸ ਨੈਰੇਟਿਵ ਨੂੰ ਸਾਬਤ ਕਰਨ ਵਾਸਤੇ ਉਹਨਾਂ ਨੂੰ ਫੋਰਸ ਕਨਵਰਜਨ ਦੀਆਂ ਝੂਠੀਆਂ ਸਟੋਰੀਆਂ ਚਾਹੀਦੀਆਂ ਹੁੰਦੀਆਂ ਨੇ। ਫਿਰ ਉਹ ਸਾਡੇ ਗੰਦੇ ਲਿਬਰਲ ਪ੍ਰੋਵਾਈਡ ਕਰਦੇ ਨੇ, ਤਾਂ ਗੋਦੀ ਮੀਡੀਆ ਢੋਲ ਹੋ ਜਾਂਦਾ। ਫਿਰ ਫੇਕ ਵੈਬਸਾਈਟਸ ਬਣੀਆਂ ਨੇ ਜਿਹਦੇ ਉੱਤੇ ਸਾਰਾ ਫੋਰਸ ਕਨਵਰਜਨ ਦਾ ਹੁੰਦਾ। ਖੈਰ ਇਹਦੇ ਫੋਰਸ ਕਨਵਰਜਨ 'ਤੇ ਫਿਰ ਵੀ ਗੱਲ ਕਰਾਂਗੇ, ਔਰ ਇਹਦੇ 'ਤੇ ਸਾਡੇ ਜਿਹੜੇ ਸਿੰਧੀ ਭਰਾ ਨੇ ਉਹਨਾਂ ਨੂੰ ਚਾਹੀਦਾ ਇਹਦੇ 'ਤੇ ਪੂਰਾ ਇਹਦਾ ਚਿੱਟਾ ਇਕੱਠਾ ਖੋਲ੍ਹ ਨਤਾਰਾ ਕਰਨ ਇਹਦੇ 'ਤੇ ਪੂਰੀ ਵੀਡੀਓਜ਼ ਬਣਾਉਣ, ਹਿੰਦੂ ਕੁੜੀਆਂ ਦਾ ਵੀ ਇੰਟਰਵਿਊ ਕਰਨ, ਮਾਂ ਪਿਓ ਦਾ ਵੀ ਕਰਨ, ਮਾਂ ਪਿਓ ਮੁਸਲਮਾਨ ਮੁੰਡਿਆਂ ਦੇ ਮਾਂ ਪਿਓ ਦਾ ਇੰਟਰਵਿਊ ਵੀ ਕਰਨ, ਫਿਰ ਮਹੱਲੇਦਾਰਾਂ ਦਾ ਇੰਟਰਵਿਊ ਕਰਨ, ਫਿਰ ਉਹਨਾਂ ਦਾ ਜਿਹੜਾ ਫੋਰਸੈਨਿਕ ਡਾਟਾ ਹੈ, ਜਿਹੜਾ ਉਹਨਾਂ ਦਾ ਮੋਬਾਇਲ ਦਾ, ਉਹ ਸਾਰਾ ਲਿਆ ਕੇ ਇੱਕ ਪੂਰਾ ਪਤਾ ਚੱਲੇ ਕਿ ਭਾਈ ਫੋਰਸ ਕਨਵਰਜਨ ਹੈ ਕਿ ਮੁਹੱਬਤ ਹੋਈ ਹੈ, ਅਤੇ ਇਹ ਸਾਰੀ ਡਰਾਮੇਬਾਜ਼ੀ ਪ੍ਰਾਪੋਗੰਡਾ, ਔਰ ਉਹ ਪਤਾ ਚੱਲ ਜਾਏਗਾ। ਇਹਦੇ 'ਤੇ ਗੱਲ ਹੋਣੀ ਚਾਹੀਦੀ ਹੈ। ਪ੍ਰਕਾਸ਼ ਹਿਰਾਨੀ ਦੀ ਗੱਲ ਕਰ ਰਿਹਾ ਹਾਂ, ਅਕਸਰ ਚਵਲਾ ਮਾਰਦਾ ਹੁੰਦਾ, ਔਰ ਇਸਲਾਮ ਦੇ ਖਿਲਾਫ ਗੱਲਾਂ ਕਰਦਾ, ਲਿਬਰਲਿਜ਼ਮ ਦੇ ਉਹਦੇ ਵਿੱਚ ਲਬਾਦੇ ਦੇ ਵਿੱਚ। ਤੂੰ ਹਿੰਦੂ ਹੈ, ਸਾਨੂੰ ਕੋਈ ਮਸਲਾ ਨਹੀਂ, ਪਾਕਿਸਤਾਨ ਦੇ ਵਿੱਚ ਤੁਸੀਂ ਰਹੋ, ਤੁਹਾਡਾ ਵੀ ਦੇਸ਼ ਹੈ ਉਹਨਾਂ ਜਿੰਨਾ ਸਾਡਾ, ਲੇਕਿਨ ਇਹਦਾ ਇਹ ਮਤਲਬ ਨਹੀਂ ਕਿ ਤੁਸੀਂ 24 ਘੰਟੇ ਜਿਹੜਾ ਉਹਨੇ ਇੱਕ ਚਵਲ ਜੀ ਪੋਸਟ ਕੀਤੀ ਸੀ ਜਿਹਦੇ 'ਚ ਕੋਈ ਆਈ ਸੀ, ਕੋਈ ਸੈਕਚੁਅਲ ਟਾਈਪ ਪੋਸਟ ਸੀ, ਅਤੇ ਕਿਸੇ ਮੁੰਡੇ ਨੇ ਥੱਲੇ ਕਮੈਂਟ ਕੀਤਾ ਸੀ ਭਾਈ ਇਸ ਪੋਸਟ ਦਾ ਕਿਆ ਮਕਸਦ ਹੈ। ਅਤੇ ਮੈਂ ਉਹਦੇ 'ਤੇ ਸ਼ੁਗਰ ਲਾਇਆ, ਮੈਂ ਕਿਹਾ ਇਸ ਪੋਸਟ ਦੇ ਨਾਲ ਥਰ ਦੇ ਵਿੱਚ ਜਿਹੜਾ ਨਾ ਗੁਰਬਤ ਖਤਮ ਹੋ ਜਾਏਗੀ, ਬੱਚੇ ਭੁੱਖੇ ਮਰਨੇ ਬੰਦ ਹੋ ਜਾਣਗੇ। ਮੈਂ ਵੀ ਇੱਕ ਸ਼ੁਗਰ ਲਾਇਆ। ਥੱਲੇ ਇੱਕ ਸਿੰਧੀ ਆ ਗਿਆ, ਕੋਈ ਕੈਨੇਡਾ 'ਚ ਬੈਠਾ ਹੋ ਰਿਹਾ, ਉਹ ਅਕਸਰ ਫੇਕ ਅਕਾਊਂਟ ਨੇ, ਲੇਕਿਨ ਉਹ ਆਂਦਾ ਤੂੰ ਪੰਜਾਬ ਦੇ ਮਾਮਲਾ 'ਚ ਹੀ ਰਹਿ, ਤੂੰ ਸਿੰਧ 'ਚ ਨਾ ਆ। ਉਹ ਮੈਂ ਕਿਹਾ ਨਹੀਂ ਰਿਹਾ, ਮੈਨੂੰ ਪੰਜਾਬ ਨਾਲ ਵੀ ਉਨੀ ਮੁਹੱਬਤ ਜਿੰਨੀ ਮੈਨੂੰ ਸਿੰਧ ਨਾਲ। ਮੈਂ ਤੁਹਾਡੇ ਹਰ ਦਾ ਬ੍ਰੇਨ ਵਾਸ਼ ਗੰਦਾ ਕੌਂਪਰਸਰੀ ਹੈ ਕਿ ਜਿਹੜੇ ਇੰਨੇ ਗੰਦੇ ਹੋਣਗੇ ਉਹ ਕਾਮਨ ਸੈਂਸ ਦੇ ਨਾਲ ਨਾ ਸੋਚਣ। ਮੈਂ ਕਿਹਾ ਮੇਰੇ ਸਿੰਧੀ ਯਾਰ ਨੇ, ਉੱਤੋਂ ਸਾਡੀ ਮੇਰੇ ਇੱਕ ਅੱਬੂ ਦੇ ਕਜ਼ਨ ਨੇ, ਉਹਨਾਂ ਦੀ ਸਿੰਧ 'ਚ ਸ਼ਾਦੀ ਹੋਈ ਹੈ ਸਿੰਧੀਆਂ ਦੇ ਨਾਲ। ਸਾਡੇ ਉਹ ਮੁਸਲਮਾਨ ਭਰਾ ਵੀ ਨੇ, ਉਂਝ ਵੀ ਸਾਡੇ ਯਾਰ ਨੇ, ਮੇਰੇ ਕਲਾਸ ਫੈਲੋ ਵੀ ਨੇ। ਅਤੇ ਬਹਰਹਾਲ ਕਿਸੇ ਗੰਦੇ ਬੰਦੇ ਦੀ ਵਾਲ ਦੇ ਉੱਤੋਂ ਵੀ ਕੋਈ ਅੱਛੀ ਚੀਜ਼ ਮਿਲ ਜਾਂਦੀ ਹੈ। ਫਿਰ ਉਹ ਇੰਝ ਦਾ ਕੋਈ ਬੰਦਾ ਕਰੇ, ਤਾਂ ਮੇਰੀ ਆਦਤ ਹੈ ਮੈਂ ਜ਼ਰਾ ਵਾਲਾਂ ਚੈੱਕ ਕਰਨਾ ਕਿ ਬੰਦੇ ਦੀ ਮੈਂਟੈਲਿਟੀ ਕਹਿੰਦੀ ਹੈ। ਉਹਦੇ ਤੋਂ ਇੱਕ ਨਵੀਂ ਅੱਛੀ ਚੀਜ਼ ਮਿਲੀ, ਉਹ ਇਹ ਸੀ ਕਿ ਉਹਨੇ ਕਰਾਚੀ ਦਾ ਨਕਸ਼ਾ ਦਿੱਤਾ ਸੀ। ਜਿਹੜੇ ਸਾਡੇ ਮਾਝਰ ਨੇ ਉਰਦੂ ਸਪੀਕਿੰਗ, ਉਹ ਆਉਂਦੇ ਨੇ ਕਰਾਚੀ ਨੂੰ ਸਿੰਧ ਤੋਂ ਲਹਿਦਾ ਕਰੋ, ਅਤੇ ਸਿੰਧੀ ਆਉਂਦੇ ਨੇ ਅਸੀਂ ਜਾਨ 'ਤੇ ਖੇਡ ਕੇ ਵੀ ਨਹੀਂ ਲਹਿਦਾ ਕਰਨ ਦਿਆਂਗੇ। ਲੇਕਿਨ 2017 ਦੀ ਜਿਹੜੀ ਮਰਦਮਸ਼ੁਮਾਰੀ ਉਹਦੇ ਮੁਤਾਬਕ ਉਹਨੇ ਇੱਕ ਫੋਟੋ ਲਾਈ ਸੀ ਬੜੀ ਸੋਹਣੀ ਜਿਹੀ, ਉਹਦੇ 'ਚ 30% ਸਿੰਧੀ ਨੇ ਕਰਾਚੀ 'ਚ, 35% ਮਾਝਰ ਨੇ, ਅਤੇ ਪਸ਼ਤੂਨ 13% ਨੇ, 7% ਪੰਜਾਬੀ ਨੇ, ਅਤੇ 15% ਅਦਰਸ ਨੇ, ਯਾਨੀ ਕਿ ਗਿਲਗਿਤ ਕਸ਼ਮੀਰੀ ਹੈ ਉਹ ਜੋ ਵੀ ਕਹਿ ਲਓ, ਅਦਰਸ ਨੇ। ਯਾਨੀ ਕਿ 30% ਸਿੰਧੀ ਨੇ। ਔਰ ਕਰਾਚੀ ਸੈਂਟਰਲ ਔਰ ਕਰਾਚੀ ਈਸਟ ਦੇ ਵਿੱਚ ਮਾਜਰਾਂ ਦੀ ਅਕਸਰੀਅਤ ਹੈ, ਔਰ ਇਹ ਛੋਟੇ ਛੋਟੇ ਡਿਸਟ੍ਰਿਕਟਸ ਨੇ, ਜ਼ਿਲ੍ਹੇ ਨੇ। ਵੱਡਾ ਜ਼ਿਲ੍ਹਾ ਹੈ ਮਲੀਰ, ਮਤਲਬ ਕਰਾਚੀ ਦਾ ਵੱਡਾ ਜ਼ਿਲ੍ਹਾ ਸਿੰਧੀ ਔਰ ਬਲੋਚ ਹੈ। ਜਿਹੜੇ ਛੋਟੇ ਜ਼ਿਲ੍ਹੇ ਨੇ ਲੇਕਿਨ ਆਬਾਦੀ ਉਹਨਾਂ ਦੀ ਜ਼ਿਆਦਾ, ਉਹ ਮਾਜਰ ਨੇ। ਅਤੇ ਯਾਨੀ ਕਿ ਮਾਜਰ ਕਹਿੰਦੇ ਨੇ ਸਾਨੂੰ ਸਿਰਫ ਕਰਾਚੀ ਨਾ ਦਿਓ, ਬਾਕੀ ਵੀ ਦਿਓ। ਇਹ ਜਿਹੜਾ ਸੂਬਾ ਆ, ਸੂਬਿਆਂ ਨੂੰ ਡਿਵਾਈਡ ਕਰਨ ਦਾ ਮਸਲਾ, ਲਸਾਨੀ ਮਸਲਾ ਹੈ, ਇਹਨੂੰ
ਬਹਿ ਕੇ ਸਾਇੰਟੀਫਿਕਲੀ ਪਿਆਰ ਮੁਹੱਬਤ ਨਾਲ ਵੀ ਹੱਲ ਕੀਤਾ ਜਾ ਸਕਦਾ ਹੈ। ਮਹਾਜਰਾਂ ਦਾ ਵੀ ਇਹ ਮੁਤਾਲਬਾ ਗਲਤ ਹੈ ਕਿ ਤੁਸੀਂ ਸਿੰਨੀਆਂ ਕੋਲੋਂ ਸੂਬਾ ਲੈਣਾ ਚਾਹ ਰਹੇ ਹੋ ਔਰ ਡੰਡੇ ਦੇ ਜ਼ੋਰ 'ਤੇ ਲੈਣਾ ਚਾਹ ਰਹੇ ਹੋ। ਔਰ ਸਿੰਨੀਆਂ ਦਾ ਵੀ ਇਹ ਵੀ ਕਿ ਇਹ ਵੀ ਕੁਛ ਜ਼ਿਆਦਤੀ ਕਰਦੇ ਨੇ ਦੋਵੇਂ ਪਾਰਟੀਆਂ। ਜਿੱਥੇ ਵੀ ਕੋਈ ਇਨਸਾਨ ਰਹਿੰਦੇ ਨੇ ਉਹਨਾਂ ਦੀ ਆਪਸ 'ਚ ਥੋੜ੍ਹਾ ਬਹੁਤ ਝਗੜਾ ਚੱਲਦਾ ਰਹਿੰਦਾ, ਲੇਕਿਨ ਜਿਹੜੇ ਵੱਡੇ ਹੁੰਦੇ ਨੇ ਸਿਆਣੇ ਹੁੰਦੇ ਨੇ ਉਹ ਬਹਿ ਕੇ ਮਸਲੇ ਹੱਲ ਕਰਦੇ ਨੇ ਬਜਾਏ ਨਫ਼ਰਤ ਫੈਲਾਉਣ ਦੇ। ਇਹ ਜਿਹੜੇ ਲੱਲੂ ਪੰਜੂ ਹੁੰਦੇ ਨੇ ਇਹ ਫੇਸਬੁੱਕ 'ਤੇ ਜਾਂ ਇਹਨਾਂ ਦਾ ਕੰਮ ਹੈ ਫਸਾਦ ਫੈਲਾਉਣਾ। ਬਹਰਹਾਲ ਉੱਥੋਂ ਅੱਛੀ ਗੱਲ ਇਹ ਮਿਲੀ। ਇੰਝ ਬਲੋਚਿਸਤਾਨ ਦਾ ਹਿਸਾਬ ਹੈ। ਬਲੋਚਿਸਤਾਨ ਦੇ ਵਿੱਚ ਜਿਹੜੇ ਪਸ਼ਤੂਨ ਨੇ ਉਹਨਾਂ ਦੀ ਆਬਾਦੀ ਯਾਨੀ 40% ਦੇ ਰਾਊਂਡ ਅਬਾਊਟ ਹੈ। 40-45 ਬਲੋਚ ਜਿਹੜੇ ਨੇ ਉਹ 55-60% ਨੇ। ਲੇਕਿਨ ਬਲੋਚਾਂ ਕੋਲ ਜਿਹੜਾ ਕੋਈ 27-28 ਜ਼ਿਲ੍ਹੇ ਨੇ ਬਲੋਚ ਅਕਸਰੀਅਤ ਦੇ, ਅਤੇ ਜਿਹੜੇ ਪਸ਼ਤੂਨ ਅਕਸਰੀਅਤ ਦੇ ਨੇ ਉਹ 6-7 ਜ਼ਿਲ੍ਹੇ ਨੇ। ਅਤੇ ਫਿਰ ਉਹ ਅਫਗਾਨ ਮਹਾਜਰੀਨ ਜਿਹੜੇ ਉਹ ਪਸ਼ਤੂਨ ਨੇ ਉਹ ਵੀ ਆ ਕੇ ਵਸ ਗਏ ਨੇ। ਬਲੋਚਿਸਤਾਨ ਵਾਲੇ ਆਉਂਦੇ ਨੇ ਇਹਨਾਂ ਨੂੰ ਕੱਢੋ, ਇਹਨਾਂ ਨੂੰ ਇਨਕਲੂਡ ਕਰ ਦਿਓ ਤਾਂ ਪਸ਼ਤੂਨਾਂ ਦੀ ਆਬਾਦੀ ਵੱਧ ਜਾਂਦੀ ਹੈ। ਉਹ ਇੱਕ ਵੱਖਰਾ ਪੰਗਾ ਹੈ। ਇੰਝ ਹੀ ਪੰਜਾਬ ਦੇ ਵਿੱਚ ਇਹ ਵੀ ਕਿ ਪੰਜਾਬ 'ਚ ਹੁਣ ਮੁਲਤਾਨੀ, ਰਿਆਸਤੀ, ਡੇਰਾ ਵਾਲੀ ਇਹ ਪੁਰਾਣੇ ਪੰਜਾਬੀ ਦੇ ਲਹਿਜੇ ਨੇ। ਅਤੇ ਜਿਹੜੇ ਬੰਦੇ ਇੱਥੋਂ ਮੁਲਤਾਨ ਤੋਂ ਗਏ ਨੇ ਅੱਜ ਵੀ ਉਹ ਇੰਡੀਆ 'ਚ ਆਪਣੀ ਜ਼ੁਬਾਨ ਨੂੰ ਮੁਲਤਾਨੀ ਪੰਜਾਬੀ ਕਹਿੰਦੇ ਨੇ, ਰਿਆਸਤੀ ਪੰਜਾਬੀ ਕਹਿੰਦੇ ਨੇ, ਡੇਰਾ ਵਾਲੀ ਪੰਜਾਬੀ ਕਹਿੰਦੇ ਨੇ। ਲੇਕਿਨ 1961 ਦੇ ਵਿੱਚ ਇਹਨਾਂ ਨੇ ਇੱਕ ਨਵੀਂ ਜ਼ਬਾਨ 1981 ਦੀ ਮਰਦਮਸ਼ੁਮਾਰੀ 'ਚ ਇਹਨਾਂ ਨੇ ਬਣਾਈ ਸਰਾਇਕੀ। ਹਾਲੇ ਹੁਣ ਜਿਹੜੇ ਸਰਾਇਕੀ ਕੌਮ ਪ੍ਰਸਤ ਨੇ ਉਹ ਜੋ ਲਿਖਦੇ ਨੇ ਉਹ ਸਾਨੂੰ ਪੜ੍ਹਨਾ ਹੁੰਦਾ। ਸਿੰਧੀਆਂ ਦਾ ਨਹੀਂ ਪੜ੍ਹਨਾ ਹੁੰਦਾ, ਪਸ਼ਤੂਨਾਂ ਦਾ, ਬਲੋਚਾਂ ਦਾ ਨਹੀਂ ਪੜ੍ਹਨਾ ਹੁੰਦਾ, ਲੇਕਿਨ ਸਰਾਇਕੀਆਂ ਦਾ ਸਾਨੂੰ ਪੜ੍ਹਨਾ ਹੁੰਦਾ, ਸਾਨੂੰ ਉਹਨਾਂ ਦਾ ਪੜ੍ਹਨਾ ਹੁੰਦਾ। ਇਹਦੇ ਉੱਤੇ ਵੀ ਇੱਕ ਕਮਿਸ਼ਨ, ਲੈਂਗੁਏਜ ਕਮਿਸ਼ਨ ਬਹਿ ਸਕਦਾ ਜਿਹੜੀ ਇਹ ਗੱਲ ਡਿਫਾਈਨ ਕਰੇ ਕਿ ਸਰਾਇਕੀ ਪੰਜਾਬੀ ਤੋਂ ਅਲੱਗ ਜ਼ਬਾਨ ਹੈ ਕਿ ਇੱਕ ਹੀ ਜ਼ਬਾਨ ਹੈ। ਇਹ ਨਹੀਂ ਕਿ ਧੱਕੇ ਨਾਲ ਕੋਈ ਲੱਲੂ ਪੰਜੂ ਬਹਿ ਜਾਣ। ਪੂਰੇ ਜਿਹੜੇ ਦੁਨੀਆ ਦੇ ਵਿੱਚ ਜ਼ਬਾਨ ਦੇ ਐਕਸਪਰਟ ਨੇ ਉਹ ਦੱਸਣ ਕਿ ਇੱਕ ਜ਼ਬਾਨ ਦੂਜੀ ਜ਼ਬਾਨ ਤੋਂ ਕਿਵੇਂ ਵੱਖਰੀ ਹੁੰਦੀ ਹੈ। ਹੁਣ ਗਾਣੇ ਨੇ, ਮੇਰਾ ਰਾਜਨਪੁਰ ਦਾ ਯਾਰ ਆਪਣਾ ਅਜ਼ਹਰ ਬਲੋਚ, ਉਹ ਆਉਂਦਾ ਅਸੀਂ ਸਰਾਇਕੀਆਂ, ਮੈਨੂੰ ਕੋਈ ਮਸਲਾ ਨਹੀਂ। ਉਹ ਜੇ ਉਹ ਪੰਜਾਬੀ ਆਪਣੇ ਆਪ ਨੂੰ ਨਹੀਂ ਆਉਂਦਾ ਤਾਂ ਮੈਂ ਧੱਕੇ ਨਾਲ ਤਾਂ ਨਹੀਂ ਉਹਨੂੰ ਕਹਿ ਸਕਦਾ ਕਿ ਤੂੰ ਪੰਜਾਬੀ ਹੈ। ਲੇਕਿਨ ਉਹ ਤਾਂ ਮੈਂ ਬਹਿ ਕੇ ਅਸੀਂ ਹੱਸਦੇ ਹੁੰਦੇ ਹਾਂ ਜਦੋਂ ਕੋਈ ਗਾਣਾ ਹੁੰਦਾ। ਮੈਂ ਨਾ ਡਾਕਟਰ ਸਾਹਿਬ ਇਹ ਸਰਾਇਕੀ ਗਾਣਾ ਕਿ ਪੰਜਾਬੀ ਗਾਣਾ, ਉਹ ਆਪ ਹੱਸਦਾ ਕਿ ਯਾਰ ਸਮਝ ਨਹੀਂ ਆ ਰਹੀ ਸਰਾਇਕੀ ਹੈ ਕਿ ਪੰਜਾਬੀ ਹੈ। ਯਾਨੀ ਕਿ ਕਿਸੇ ਜ਼ਬਾਨ ਦਾ ਮਿਊਜ਼ਿਕ, ਲਿਟਰੇਚਰ, ਸ਼ਾਇਰੀ ਜਦੋਂ ਇੱਕ ਹੈ, ਹਰ ਸ਼ੈ ਇੱਕ ਹੈ, ਬੋਲਣ 'ਚ ਵੀ ਸਮਝ ਹੁੰਦੀ ਹੈ। ਅਤੇ ਇਹਦੇ 'ਚ ਐਕਸਪਰਟ ਹੀ ਬਹਿ ਕੇ ਦੱਸ ਸਕਦੇ ਨੇ ਕਿ ਅਲੱਗਾ ਬਦਮਾਸ਼ੀ ਨਾਲ ਤੁਸੀਂ ਕਿ ਸਾਰੇ ਉਸ ਨੀਲੀ ਅਜਰਕ ਵਾਲੇ ਜਾਂ ਸਿੰਧੀ ਜਿਹੜਾ ਬਿਲਾਵਲ ਭੱਟੋ ਹੈ ਜਾਂ ਬਖਤਾਵਰ ਭੱਟੋ ਹੈ ਜਾਂ ਜ਼ਰਦਾਰੀ ਹੈ, ਸਿੰਧ ਦੀ ਗੱਲ ਕਰੋ ਡਿਵਾਈਡ ਕਰਨ ਦੀ, ਤੇ ਆਉਂਦੇ ਨੇ ਜਾਨਾਂ 'ਤੇ ਡਿਵਾਈਡ ਕਰਾਂਗੇ। KPK ਦੀ ਕਰੋ ਫਿਰ ਹਜ਼ਾਰਾਂ ਡਿਵੀਜ਼ਨ ਲੈਦਾ ਕਰੋ ਫਿਰ ਵੀ ਜਾਨਾਂ ਨੇ। ਪੰਜਾਬ ਨੂੰ ਇਹ ਲੱਲੂ ਪੰਜੂ ਸਮਝਦੇ ਨੇ ਕਿ ਜਿਹੜਾ ਮਰਜ਼ੀ ਡਿਵਾਈਡ ਕਰ ਲੇ। ਮੈਂ ਨਹੀਂ ਆਉਂਦਾ ਕਿ ਤੁਸੀਂ ਨਾ ਕਰੋ। ਜੇ ਤੁਸੀਂ ਕਰਨਾ ਤਾਂ ਫਿਰ ਲੈਂਗੁਏਜ ਕਮਿਸ਼ਨ ਬਣਾਓ ਜਿਹੜਾ ਦੱਸੇ ਸਰਾਇਕੀ ਪੰਜਾਬੀ ਤੋਂ ਲਹਿਦਾ ਜਾਂ ਨਹੀਂ ਲਹਿਦਾ। ਪੂਰੇ ਮਤਲਬ ਪਿਆਰ ਮੁਹੱਬਤ ਨਾਲ ਇੱਕ ਕਮਿਸ਼ਨ ਬਵੇ ਜਿਹੜਾ ਸਾਰੇ ਐਕਸਪਰਟ ਬਹਿਣ, ਸਾਰੇ ਸਟੇਕ ਹੋਲਡਰਸ ਬਹਿਣ, ਸਾਰੇ ਗੱਲਬਾਤ ਕਰਨ। ਫਿਰ ਸਰਾਇਕੀ ਜਿਹੜੇ ਨੇ ਅੱਧੇ ਦੇ ਉੱਥੇ ਆਲਰੇਡੀ ਮਤਲਬ ਜਿਹੜੇ ਆਪਣੇ ਆਪ ਨੂੰ ਜਨੂਬੀ ਪੰਜਾਬ 'ਚ ਆਪਣੇ ਆਪ ਨੂੰ ਪੰਜਾਬੀ ਕਹਿੰਦੇ ਨੇ। ਫਿਰ ਵੱਡੀ ਗੱਲ ਹੈ ਸਾਡੀਆਂ ਜ਼ਾਤਾਂ ਵੀ ਸੇਮ ਨੇ। ਉਹ ਮੈਂ ਵੇਖਣਾ ਭੁੱਟੇ ਜਿਹੜੇ ਨੇ, ਕਈ ਸਰਾਇਕੀ ਕੌਮ ਪ੍ਰਸਤ ਭੁੱਟੇ ਨੇ, ਕਈ ਜੱਟ ਨੇ, ਕਈ ਰਾਣੇ ਨੇ, ਅਤੇ ਉਹ ਜ਼ਾਤਾਂ ਵੀ ਸਾਡੇ ਵਾਲੀਆਂ ਨੇ, ਲੇਕਿਨ ਉਹ ਸਰਾਇਕੀ ਕੌਮ ਪ੍ਰਸਤ ਬਣੇ ਨੇ। ਕਿਉਂ ਬਣੇ ਨੇ ਉਹ ਉਹਨਾਂ ਨੂੰ ਪਤਾ ਹੈ, ਮੈਂ ਨਹੀਂ। ਜਿਹੜੇ ਬਲੋਚ ਨੇ ਠੀਕ ਹੈ, ਅੱਛਾ ਫਿਰ ਮਜ਼ੇ ਦੀ ਗੱਲ ਹੈ, ਝੰਗ ਵਾਲੇ ਬਲੋਚ ਪੰਜਾਬੀ ਕੌਮ ਪ੍ਰਸਤ ਨੇ। ਜਿਹੜੇ ਰਾਜਨਪੁਰ ਵਾਲੇ ਨੇ ਖਾਸ ਤੌਰ 'ਤੇ ਜਾਂ ਡੀਜੀ ਹਾਨ ਵਾਲੇ, ਉਹ ਜ਼ਰਾ ਜ਼ਿਆਦਾ ਸਰਾਇਕੀ ਨੇ। ਮੁਜ਼ੱਫਰਗੜ੍ਹ, ਮੁਲਤਾਨ, ਉਹਦੇ ਵਿੱਚ ਤਾਂ ਇੰਨਾ ਕੰਸੈਪਟ ਹੀ ਨਹੀਂ ਹੈ। ਕਹਿਣ ਤੋਂ ਮੁਰਾਦ ਇਹ ਕਿ ਇੰਝ ਜੇ ਪੰਜਾਬ ਦਾ, ਜਿੰਨਾ ਮੈਂ ਕਰਾਚੀ ਦਾ ਨਕਸ਼ਾ ਵੇਖਿਆ, ਸਾਨੂੰ ਮੁਲਤਾਨ, ਬਹਾਵਲਪੁਰ, ਬਹਾਵਲ ਨਗਰ, ਡੀਜੀ ਹਾਨੇਵਾਲ, ਮੀਆਂ ਵਾਲੀ, ਇੰਝ ਦੇ ਇਲਾਕਿਆਂ ਦੇ ਵੀ ਇੰਝ ਦੇ ਡਾਟਾ ਅਵੇਲੇਬਲ ਹੋਏ, ਫਿਰ ਅਸੀਂ ਬੈਟਰ ਓਪੀਨੀਅਨ ਬਣਾ ਸਕਦੇ ਹਾਂ ਕਿ ਭਾਈ ਅੱਛਾ ਜੀ ਮੁਲਤਾਨ ਦੇ ਵਿੱਚ ਪੰਜਾਬੀ ਇੰਨੇ % ਨੇ ਜਿਹੜੇ ਆਪਣੇ ਆਪ ਨੂੰ ਅੱਜ ਵੀ ਪੰਜਾਬੀ ਕਹਿੰਦੇ ਨੇ। ਸਰਾਇਕੀ ਆਇਡੈਂਟੀਫਾਈ ਕਰਨ ਵਾਲੇ ਇੰਨੇ ਨੇ। ਉਹ ਬਾਅਦ 'ਚ ਗੱਲ ਕਰ ਲਾਂਗੇ ਕਿ ਸਰਾਇਕੀ ਪੰਜਾਬੀ ਲਹਿਦਾ ਜ਼ਬਾਨ ਹੈ ਕਿ ਨਹੀਂ। ਪਰ ਕੁਛ ਲੋਕ ਆਪਣੇ ਆਪ ਨੂੰ ਸਰਾਇਕੀ ਕਹਿ ਰਹੇ ਨੇ, ਅਤੇ ਮੈਨੂੰ ਸਰਾਇਕੀਆਂ ਨਾਲ ਨਫ਼ਰਤ ਨਹੀਂ ਹੈ, ਕਿਉਂਕਿ ਮੇਰੇ ਬੈਸਟ ਫਰੈਂਡਸ ਜਿਹੜੇ ਅੱਛੇ ਯਾਰ ਨੇ ਉਹ ਸਰਾਇਕੀ ਨੇ, ਔਰ ਉਹ ਇਨਸਾਨ ਵੀ ਅੱਛੇ ਨੇ, ਮੁਸਲਮਾਨ ਵੀ ਅੱਛੇ ਨੇ, ਅਤੇ ਉਹਨਾਂ ਨੂੰ ਕੋਈ ਮਸਲਾ ਵੀ ਨਹੀਂ। ਉਹ ਚਾਹੁੰਦੀ ਨੇ ਫੇਸਬੁੱਕ 'ਤੇ ਹੀ ਵੇਖਦੇ ਆ ਸਰਾਇਕੀ ਕੌਮਪਰਸ ਜਿਹੜੇ ਪੰਜਾਬੀਆਂ ਨੂੰ ਗਾਲਾਂ ਕੱਢਦੇ ਨੇ, ਅਤੇ ਪੰਜਾਬੀ ਕੌਮਪਰਸ ਨੇ ਜਿਹੜੇ ਸਰਾਇਕੀਆਂ ਨੂੰ ਸੂਰਾਇਕੀ ਕਹਿੰਦੇ ਨੇ। ਯਾਨੀ ਕਿ ਇੱਕ ਗੁੱਸੇ ਦੇ ਨਾਲ ਗੱਲ ਕਰਦੇ ਨੇ, ਲਾਜਿਕ ਨਾਲ ਔਰ ਮੁਹੱਬਤ ਨਾਲ ਗੱਲ ਨਹੀਂ ਕਰਦੇ। ਪੰਜਾਬ ਡਿਵਾਈਡ